ਜੀ ਬਿਲਕੁਲ ਇਹੀ ਗੱਲ ਹੈ ਨਾ। ਅਸਲ ਦੇ ਚੋਰ ਨਹੀਂ ਚੋਰੀ ਤੋਂ ਜਾਂਦਾ, ਲੇਕਿਨ ਉਹਨੂੰ ਚੋਰ ਨੂੰ ਜਿਹੜੇ ਸਪੋਰਟਰ ਨੇ ਚੋਰ ਦੇ, ਉਹ ਅਸੀਂ ਤੁਸੀਂ ਆ ਨਾ। ਇੱਥੇ ਦੇਖੋ ਨਾ ਲੋਕ ਜਿਹੜੇ ਲੱਗੇ ਨੇ, ਮੈਂ ਤਾਂ ਬਹੁਤ ਸਾਰੇ ਲੋਕ ਅਨਫਰੈਂਡ ਕਰਦੇ ਨੇ ਜਿਨ੍ਹਾਂ ਨੇ ਕਲਚਰ ਡੇ ਤੇ ਉਹ ਮਾਸ਼ਾਅੱਲਾ ਬੜੇ ਬੜੇ ਪੜ੍ਹੇ ਲਿਖੇ ਆਪਣੀਆਂ ਡਿਗਰੀਆਂ ਵਾਲੇ, ਉਹਨਾਂ ਦੀਆਂ ਗੱਲਾਂ ਸੁਣੋ। ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਪੂਰੀ ਪੰਜਾਬ, ਪੂਰੀ ਦੁਨੀਆ ਦੇ ਪੰਜਾਬੀ ਜਿਹੜੇ ਨੇ ਉਹ ਵਿਸਾਖ ਦੇ ਵਿੱਚ ਕਲਚਰ ਮਨਾਉਂਦੇ ਰਹੇ ਨੇ 7000 ਸਾਲ ਤੋਂ ਪਹਿਲੇ ਦਾ। ਕਿਉਂਕਿ ਉਸ ਟਾਈਮ ਵਾਢੀ ਹੁੰਦੀ ਹੈ, ਸੋਸ਼ੋ ਇਕਨੋਮਿਕ ਜਿਹੜਾ ਹੈ ਐਸਪੈਕਟ ਦੇ ਨਾਲ ਨਾ, ਇਹ ਖੁਸ਼ੀ ਦਾ ਇੱਕ ਹੁੰਦਾ ਹੈ ਕਿ ਪੂਰੇ ਸਾਲ ਪੰਜਾਬ ਦਾ ਜਿਹੜਾ ਇੱਕ ਆਮ ਕਿਸਾਨ ਹੈ, ਗਰੀਬ ਹੈ, ਉਹ ਵਿਚਾਰਾ ਸਾਰਾ ਸਾਲ ਦੀ ਮਿਹਨਤ ਉਸ ਵੇਲੇ ਖੱਟਦਾ ਹੈ ਤਾਂ ਉਹਦੇ ਜਿਹੜੇ ਝੁੱਗੇ ਦੇ ਦਾਣੇ ਜਿਹੜੇ ਨੇ ਪੂਰੇ ਹੁੰਦੇ ਨੇ। ਇਹ ਇੱਕ ਸੋਸ਼ੋ ਇਕਨੋਮਿਕ ਪਰਸਪੈਕਟਿਵ ਦੇ ਨਾਲ ਇੱਕ ਖੁਸ਼ੀ ਦਾ ਦਿਹਾੜ ਹੁੰਦਾ ਹੈ ਜਿਹੜਾ, ਤੇ ਇਹਦੇ ਪਿੱਛੇ ਪੂਰੀ ਇੱਕ ਤਾਰੀਖ ਹੈ ਕਦੇ ਤੇ ਪੂਰਾ ਇਹਨਾਂ ਨੇ ਉਹ ਬਦਲਿਆ। ਅੱਛਾ ਇਹਨਾਂ ਨੇ ਨਹੀਂ, ਇਹਨਾਂ ਦੇ ਦੇਖੋ ਇਹ ਵੀ ਗੱਲ ਐਕਸਪੋਜ਼ ਹੋ ਗਈ ਕਿ ਜਿਹੜੀ ਰਿਆਸਤ ਜਾਂ ਹੁਕੂਮਤ ਪੰਜਾਬੀ ਨਹੀਂ ਲੱਗਣ ਦੇ ਰਹੀ, ਆਇਨ ਦੇ ਮੁਤਾਬਿਕ ਪੰਜਾਬੀ ਮੰਗ ਹੈ, ਬਾਕੀ ਸੂਬਿਆਂ ਦੇ ਵਿੱਚ ਮਾਂ ਬੋਲੀਆਂ ਲੱਗੀਆਂ ਨੇ, ਪੰਜਾਬ 'ਚ ਨਹੀਂ ਲੱਗਣ ਦੇ ਰਹੀ। ਫਿਰ ਪੰਜਾਬ ਦੀ ਛੇਤੀ ਛੇਤੀ ਵੰਡ ਕਰ ਰਹੇ ਨੇ ਕਿ ਪੰਜਾਬੀ ਲੱਗ ਗਈ ਤਾਂ ਕਿਤੇ ਇਹ ਲੋਕ ਉੱਠ ਨਾ ਜਾਣ। ਔਰ ਫਿਰ ਉਸ ਦੇ ਉੱਤੇ ਉਸੇ ਰਿਆਸਤ ਨੇ ਕੰਮ ਕੀ ਕੀਤਾ ਕਿ ਪੰਜਾਬ ਦਾ ਜਿਹੜਾ ਕਲਚਰ ਦਿਹਾੜਾ ਹੈ ਉਹਦੀ ਪਹਿਲੇ ਤਾਰੀਖ ਬਦਲੀ, ਔਰ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਕਲਚਰ ਦੇ ਨਾਂ ਤੇ, ਯਾਨੀ ਉਹ ਦੇਖੋ ਕੀ ਉਹਦੇ ਬੋਲ ਨੇ, ਸਹੀ ਉਹ ਨਹੀਂ ਮੇਰਾ ਦਿਲ ਧੜਕੇ, ਔਰ ਉਹਦੇ ਉੱਤੇ ਜਿਹੜਾ ਉਹ ਬੈਂਡ ਵੱਜ ਰਿਹਾ, ਅੱਲਾਹੁ ਅਕਬਰ ਅੱਲਾਹੁ ਅਕਬਰ। ਯਕੀਨ ਜਾਣੋ ਮਤਲਬ ਮੈਂ ਅਬਤਰ ਸੂਰਤ ਹਾਲਾਂ ਲੋਕਾਂ ਦੀਆਂ ਕੌਮਾਂ ਦੀ ਦੇਖੀ ਹੈ, ਲੇਕਿਨ ਇਹ ਜਿਹੜੀ ਅਬਤਰ ਸੂਰਤ ਹਾਲ ਹੈ ਇਹਦਾ ਮੈਨੂੰ ਅਨਐਕਸਪਲੇਨੇਬਲ ਹੈ। ਇਹਨੂੰ ਮੈਂ ਬਿਆਨ ਕਰਾਂ ਨਾ ਤੇ ਮੇਰੇ ਕੋਲ ਅਲਫਾਜ਼ ਨਹੀਂ। ਮੈਂ ਕਹਿੰਦਾ ਛੁਪ ਜਾਵਾਂ, ਕਿਤੇ ਲੁਕ ਜਾਵਾਂ, ਯਾਨੀ ਕਿਸੇ ਦੇ ਸਾਹਮਣੇ ਫੇਸ ਨਹੀਂ ਬੰਦਾ ਕਰ ਸਕਦਾ ਕਿ ਤੁਹਾਡੀ ਇਹ ਰਿਪਰੈਜ਼ੈਂਟੇਸ਼ਨ ਹੈ, ਇਹ ਲੋਕ ਨੇ ਤੁਹਾਡੇ ਯਾਰ, ਐਸੇ ਖਬੀਸ ਲੋਕ, ਐਸੇ ਮੈਂ ਕਹਿੰਦਾ ਇਹ ਬਾਜ਼ਾਰੀ ਲੋਕਾਂ ਕੋਲ ਵੀ ਗਏ ਗੁਜ਼ਰੇ ਨੇ। ਯਾਨੀ ਅਗਰ ਤੁਸੀਂ ਯਾਰ ਕੋਈ ਹੋਰ ਕੰਮ ਕਰਨ, ਲੋਕਾਂ ਦੀਆਂ ਜੇਬਾਂ ਕੱਟੋ, ਬੱਸਾਂ ਲੁੱਟੋ, ਯਾਨੀ ਡਾਕੇ ਮਾਰੋ, ਲੇਕਿਨ ਖੁਦਾ ਦਾ ਖੌਫ ਕਰੋ ਯਾਰ। ਕੌਮ ਨੂੰ ਪੂਰੀ ਕੌਮ ਦੇ ਨਾਂ ਤੇ ਤੁਸੀਂ ਨੂੰ ਜ਼ਲੀਲ ਕਰ ਰਹੇ ਹੋ। ਅੱਲਾਹੁ ਅਕਬਰ ਅੱਲਾਹੁ ਅਕਬਰ। ਮੈਂ ਸੱਚੀ ਗੱਲ ਹੈ, ਮੈਂ ਦੇਖ ਕੇ ਮੈਨੂੰ ਮਤਲਬ ਇੱਕ ਹੋਰਿਫਿਕ ਜਿਹੜਾ ਜਿਹਨੂੰ ਕਹਿੰਦੇ ਨੇ ਨਾ, ਉਹ ਸੀ ਮੇਰਾ ਮਤਲਬ, ਉਹ ਹਾਲੇ ਤੱਕ ਮੈਂ ਉਹਦੇ ਚੋਂ ਨਹੀਂ ਬਾਹਰ ਆ ਰਿਹਾ ਕਿ ਯਾਰ ਕਿ ਮਤਲਬ ਬੜੀ ਅਜੀਬ ਗੱਲ ਹੈ।